अस्सलाम वालेकुम। अच्छा जी, फैसलाबाद ਦੇ ਵਿੱਚ 9ਵੀਂ ਕਲਾਸ ਦਾ ਪਰਚਾ ਲੀਕ ਹੋਇਆ ਤੇ ਉਹਦੇ ਤੇ ਇੱਕ ਇਨਕੁਆਇਰੀ ਕਮੇਟੀ ਬਣੀ। ਉਸ ਕਮੇਟੀ ਨੇ ਫੈਸਲਾ ਕਰਕੇ ਦੱਸਣਾ ਸੀਗਾ ਕਿ ਕਿਹੜਾ ਬੰਦਾ ਕਸੂਰਵਾਰ ਆ। ਲੇਕਿਨ ਮੈਡਮ ਕਮਿਸ਼ਨਰ ਨੇ ਕਮੇਟੀ ਬਣਾਈ ਤੇ ਮੈਨੂੰ ਉਹਦੇ ਉੱਪਰ ਥੋੜਾ ਜਿਹਾ ਤਹਫਜ਼ਾਤ ਨੇ, ਕਿਉਂਕਿ ਮੇਰੇ ਸ਼ਹਿਰ ਦਾ ਮਸਲਾ ਵਾ, ਮੇਰੇ ਸ਼ਹਿਰ ਦੇ ਬੱਚਿਆਂ ਦੇ ਮੁਸਤਕਬਲ ਦਾ ਮਸਲਾ ਵਾ। ਇਸ ਤੋਂ ਤਹਫਜ਼ਾਤ ਮੈਡਮ ਸਾਹਿਬਾ ਮੈਂ ਤੁਹਾਡੇ ਅੱਗੇ ਰੱਖਣ ਲੱਗਾ ਵਾਂ। ਗੌਰ ਫਿਕਰ ਤੁਸੀਂ ਇੱਥੇ ਕਰਨੀ ਆ, ਕਿਉਂਕਿ ਤੁਸੀਂ ਨਵੇਂ ਆਏ ਹੋ ਤੇ ਇਹ ਸਾਰੇ ਪੁਰਾਣੇ ਪਾਪੀ ਨੇ। ਇਹ ਕਿਸੇ ਟਾਈਮ ਵੀ ਗੇੜਾ ਗੂੜਾ ਦੇ ਕੇ ਇੱਧਰ ਨਿਕਲ ਜਾਣਗੇ ਤੇ ਮੈਡਮ ਸਾਹਿਬਾ ਤੁਹਾਨੂੰ ਇਹਨਾਂ ਨੇ ਪਤਾ ਵੀ ਨਹੀਂ ਲੱਗਣ ਦੇਣਾ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਡੀ ਕਮਜ਼ੋਰ ਕਮਾਨ ਆ, ਤੁਸੀਂ ਬਹੁਤ ਅੱਛੇ ਅਫੀਸਰ ਹੋ, ਲੇਕਿਨ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਵਾਂ ਇਹ ਤੇ ਥੋੜਾ ਜਿਹਾ ਤੁਸੀਂ ਗੌਰ ਕਰਨਾ। 3 ਰੁਕਨੀ ਕਮੇਟੀ ਆ, ਉਹਦੇ ਵਿੱਚ ਇੱਕ ਬੰਦਾ ਤੁਸੀਂ ਠੀਕ ਲਾਇਆ ਵਾ, 2 ਬੰਦੇ ਤੁਹਾਡੇ ਕੋਲੋਂ ਉਹ ਲੱਗੇ ਆ ਜਿਨ੍ਹਾਂ ਦਾ ਇਸ ਮਾਮਲੇ ਦੇ ਵਿੱਚ ਆਪਣਾ ਕਸੂਰ ਆ। ਹੁਣ ਤੁਸੀਂ ਮੈਨੂੰ ਦੱਸਣਾ ਕਿ ਜਿਨ੍ਹਾਂ ਬੰਦਿਆਂ ਦਾ ਕਸੂਰ ਹੋਵੇ, ਅਗਰ ਉਹੀ ਕਮੇਟੀ ਦੇ ਮੈਂਬਰ ਹੋਣ ਤੇ ਇਸ ਕਮੇਟੀ ਦੀ ਸ਼ਫਾਫੀਅਤ ਦੇ ਉੱਪਰ ਸਵਾਲ ਉੱਠਣੇ ਆ ਕਿ ਨਹੀਂ। ਐਡੀਸ਼ਨਲ ਕਮਿਸ਼ਨਰ ਸਾਹਿਬ ਬਿਲਕੁਲ ਤੁਸੀਂ ਠੀਕ ਲਾਏ ਨੇ, ਸੀਓ ਐਜੂਕੇਸ਼ਨ ਸਾਹਿਬ, ਡਾਇਰੈਕਟਰ ਕਾਲਜੀ ਸਾਹਿਬ, ਇਹ ਕਿੱਦਾਂ ਇਸ ਕਮੇਟੀ ਦੇ ਮੈਂਬਰ ਬਣ ਸਕਦੇ ਆ? ਮੇਰਾ ਸਵਾਲ ਸਿਰਫ ਇਹ ਆ, ਇਹ ਉਹ ਬੰਦੇ ਨੇ ਜਿਨ੍ਹਾਂ ਨੇ ਜਾ ਕੇ ਬਕਾਇਦਾ ਤੌਰ ਤੇ 9ਵੀਂ ਕਲਾਸ ਦੇ ਸੈਂਟਰ ਵਿਜ਼ਿਟ ਕੀਤੇ ਹੋਏ ਆ ਤੇ ਆਪਣੀਆਂ ਰਿਪੋਰਟਾਂ ਦਿੱਤੀਆਂ ਹੋਈਆਂ ਕਿ ਇਹ ਸੈਂਟਰ ਦੇ ਵਿੱਚ ਗੁੱਡ ਆ, ਇਹ ਸੈਂਟਰ ਜਿਹੜਾ ਵਾ ਸੈਟੀਸਫਾਈਡ ਆ। ਮਤਲਬ ਇਹਨਾਂ ਨੇ ਸਾਰੇ ਸੈਂਟਰ ਜਿਹੜੇ ਆ ਗੁੱਡ, ਸੈਟੀਸਫਾਈ, ਮਤਲਬ ਇਸ ਲੈਵਲ ਤੱਕ ਰੱਖਿਆ। ਅਗਰ ਰਿਪੋਰਟਾਂ ਦਿੱਤੀਆਂ ਹੋਣਗੀਆਂ ਨਾ ਕਿ ਉੱਥੇ ਕੋਈ ਨਕਲ ਨਹੀਂ ਹੋ ਰਹੀ, ਉੱਥੇ ਕੋਈ ਪੇਪਰ ਲੀਕ ਨਹੀਂ ਹੋ ਰਿਹਾ, ਉੱਥੇ ਸਾਰੇ ਕੰਮ ਤਸੱਲੀ ਬਖਸ਼ ਆ, ਤੇ ਲਿਹਾਜ਼ਾ ਇਹ ਬੰਦੇ ਕਿਸ ਤਰ੍ਹਾਂ ਇਸ ਮਾਮਲੇ ਦੀ ਫਿਰ ਇਨਕੁਆਇਰੀ ਕਰ ਸਕਦੇ ਆ? ਮੇਰੀ ਗੁਜ਼ਾਰਿਸ਼ ਇਹ ਆ ਕਿ ਮੁਲਤਾਨ ਬੋਰਡ ਦੇ ਜਿਹੜੇ ਸੈਕਟਰੀ ਸਾਹਿਬ ਨੇ ਉਹ ਫੈਸਲਾਬਾਦ ਦੇ ਮਾਮਲਾਤ ਦੀ ਅੱਗੇ ਵੀ ਇਨਕੁਆਇਰੀ ਕਰਦੇ ਪਏ ਨੇ। ਲਾਹੌਰ ਬੋਰਡ ਦੇ ਜਿਹੜੇ ਸੈਕਟਰੀ ਸਾਹਿਬ ਨੇ ਉਹ ਵੀ ਫੈਸਲਾਬਾਦ ਦੇ ਮਾਮਲਾਤ ਦੀ ਇਨਕੁਆਇਰੀ ਕਰਦੇ ਪਏ ਨੇ। ਬਾਕੀ ਹੋਰ ਸਾਰੇ ਬੰਦੇ ਇਸ ਮਾਮਲੇ ਦੀ ਇਸ ਤਰ੍ਹਾਂ ਇਨਕੁਆਇਰੀ ਕਰ ਸਕਦੇ ਆ ਕਿ 1 ਘੰਟੇ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਸਕਦਾ। ਸਾਡੇ ਫੈਸਲਾਬਾਦ ਦੇ ਡਿਪਟੀ ਕਮਿਸ਼ਨਰ ਸਾਹਿਬ ਬਹੁਤ ਅੱਛੇ ਅਫੀਸਰ ਨੇ, ਉਹ ਇਸ ਮਾਮਲੇ ਦੀ ਇਨਕੁਆਇਰੀ ਕਰ ਸਕਦੇ। ਐਡੀਸ਼ਨਲ ਕਮਿਸ਼ਨਰ ਸਾਹਿਬ ਹੋ ਜਾਣ, ਡਿਪਟੀ ਕਮਿਸ਼ਨਰ ਸਾਹਿਬ ਹੋ ਜਾਣ, ਇੱਕ ਨਾਲ ਥੱਲੇ ਐਡੀਸ਼ਨਲ ਡਿਪਟੀ ਕਮਿਸ਼ਨਰ ਲਗਾ ਦਿਓ ਤੇ ਮੇਰਾ ਖਿਆਲ ਆ 1 ਘੰਟੇ ਦੇ ਵਿੱਚ ਬੰਦੇ ਗਿਰੇਬਾਨ ਤੋਂ ਫੜ ਕੇ ਅੰਦਰ ਤੁਸੀਂ ਸੁੱਟ ਸਕਦੇ। ਇੱਕ ਤਾਂ ਮੈਡਮ ਮੇਰੀ ਆ ਛੋਟੀ ਜਿਹੀ ਤਜਵੀਜ਼ ਆ। ਦੂਸਰਾ ਜਿਹੜਾ ਕੰਮ ਤੁਹਾਡੇ ਬੰਦਿਆਂ ਨੇ ਕੀਤਾ ਵਾ, ਇੱਥੇ ਵੀ ਮੈਂ ਉਹਨਾਂ ਬੰਦਿਆਂ ਨੂੰ ਸਲਾਮ ਪੇਸ਼ ਕਰਦਾ ਵਾਂ ਕਿ ਜਿਹੜੇ ਸਹਾਫੀਆਂ ਨੇ ਇਸ ਮਾਮਲੇ ਨੂੰ ਤੁਹਾਡੇ ਤੱਕ ਪਹੁੰਚਾਇਆ, ਜਿਹੜੇ ਸਹਾਫੀਆਂ ਨੇ ਇਸ ਮਾਮਲੇ ਨੂੰ ਪੰਜਾਬ ਹਕੂਮਤ ਤੱਕ ਪਹੁੰਚਾਇਆ, ਉਹਨਾਂ ਦੇ ਖਿਲਾਫ ਇਸਤਖਾਸਾ ਜਨਾਬੇ ਅਲੀ ਇਹਨਾਂ ਨੇ ਲਿਖ ਕੇ ਰੱਖ ਦਿੱਤਾ ਔਰ ਤੁਹਾਡੇ ਸਾਹਮਣੇ ਪੇਸ਼ ਕੀਤਾ। ਇਹ ਤਾਂ ਮੈਡਮ ਤੁਹਾਡੀ ਮਿਹਰਬਾਨੀ ਆ ਕਿ ਤੁਸੀਂ ਇਸਤਖਾਸਾ ਪੜ੍ਹ ਕੇ ਦੇਖ ਕੇ ਤੇ ਆਪਣੇ ਬੰਦਿਆਂ ਨੂੰ ਹਲਕੀ ਫੁਲਕੀ ਝਾੜ ਪਲਾਈ। ਲੇਕਿਨ ਗੱਲ ਜਾਣ ਕਿਹੜੇ ਪਾਸੇ ਡਈ ਹੈ? ਤੁਸੀਂ ਇਹ ਗੱਲ ਦੇਖੋ, ਸਾਡੇ ਸਮਾਂ ਟੀਵੀ ਦੇ ਰਿਪੋਰਟਰ ਨੇ ਨੇਮ ਕੈਸੇ ਟੀਪੂ ਸਾਹਿਬ, ਉਹਨਾਂ ਨੇ ਮਾਮਲਾ ਤੁਹਾਡੇ ਤੱਕ ਪਹੁੰਚਾਇਆ, ਤੁਸੀਂ ਇੱਥੇ ਗੌਰ ਕੀਤਾ, ਤੁਸੀਂ ਐਕਸ਼ਨ ਲਿਆ, ਐਕਸ਼ਨ ਲੈ ਕੇ ਪੇਪਰ ਕੈਂਸਲ ਕਰਵਾ ਕੇ ਨਵੀਂ ਡੇਟ ਦੇ ਦਿੱਤੀ। ਲੇਕਿਨ ਅਫਸੋਸ ਵਾਲੀ ਗੱਲ ਇਹ ਆ ਕਿ ਅਗਰ ਜਰਨਲਿਸਟ ਤੁਹਾਡੇ ਤੱਕ ਕੋਈ ਚੀਜ਼ ਪਹੁੰਚਾਉਂਦਾ ਵਾ, ਅਗਰ ਜਰਨਲਿਸਟ ਆਵਾਮ ਤੱਕ ਕੋਈ ਚੀਜ਼ ਪਹੁੰਚਾਉਂਦਾ ਵਾ, ਅਗਰ ਜਰਨਲਿਸਟ ਪੰਜਾਬ ਹਕੂਮਤ ਤੱਕ ਕੋਈ ਚੀਜ਼ ਪਹੁੰਚਾਉਂਦਾ ਵਾ ਤੇ ਉਹਦੇ ਖਿਲਾਫ ਮੁਕੱਦਮਾ ਦਰਜ ਹੋਣਗੇ। ਮੈਡਮ ਸੋਚਣ ਵਾਲੀ ਗੱਲ ਇਹ ਆ। ਮੇਰੀ ਤੁਹਾਡੇ ਅੱਗੇ ਗੁਜ਼ਾਰਿਸ਼ ਇਹ ਆ ਕਿ ਪਹਿਲੇ ਸਭ ਤੋਂ ਇਹਨਾਂ ਕਾਲੀਆਂ ਭੇਡਾਂ ਬਹੁਤ ਆਸਾਨ ਆ, ਜਿਹੜੇ ਬੰਦੇ ਇਹਦੇ ਵਿੱਚ ਇਨਵਾਲਵ ਨੇ ਉਹਨਾਂ ਨੂੰ ਮੁਅੱਤਲ ਕਰੋ, ਪਹਿਲੇ ਉਹਨਾਂ ਦੇ ਆਪਣੇ ਤੌਰ ਤੇ ਮੁਕੱਦਮਾ ਦਰਜ ਕਰਵਾਓ, ਉਹਨਾਂ ਨੂੰ ਅੰਦਰ ਦਿਓ, ਉਸ ਤੋਂ ਬਾਅਦ ਇਹਦੀ ਇਨਕੁਆਇਰੀ ਹੁੰਦੀ ਰਹੇਗੀ। ਇਹ ਕਿੰਨੀ ਸਾਇੰਸ ਆ ਕਿ ਇਹਦੇ ਵਿੱਚ ਬੋਰਡ ਦੇ ਜਿਹੜੇ ਅਫਸਰ ਆ ਉਹ ਇਹਦੇ ਵਿੱਚ ਮੁਲਵਸ ਨਹੀਂ ਹੈਗੇ? ਕਿ ਆ ਜਿਹੜੇ ਕਲਰਕ ਨੇ ਜਿਨ੍ਹਾਂ ਨੇ ਅਕੈਡਮੀਆਂ ਬਣਾਈਆਂ ਆਈਆਂ ਉਹ ਇਹਦੇ ਵਿੱਚ ਮੁਲਵਸ ਨਹੀਂ ਹੈਗੇ? ਕਿੱਡੀ ਕੁ ਵੱਡੀ ਸਾਇੰਸ ਆ। ਸਭ ਤੋਂ ਪਹਿਲੇ ਤੇ ਇਹਨਾਂ ਨੂੰ ਮੁਅੱਤਲ ਕਰਨਾ ਚਾਹੀਦਾ ਵਾ, ਮੁਅੱਤਲ ਕਰਕੇ ਇਹਨਾਂ ਨੂੰ ਪਾਬੰਦੇ ਸਲਾਸਲ ਕਰਨਾ ਚਾਹੀਦਾ ਵਾ। ਉਸ ਤੋਂ ਬਾਅਦ ਇਹਨਾਂ ਦੀਆਂ ਇਨਕੁਆਇਰੀਆਂ ਹੋਣੀ ਚਾਹੀਦੀਆਂ। ਇਨਕੁਆਇਰੀ ਦੇ ਵਿੱਚ ਅਗਰ ਇਹ ਕਸੂਰਵਾਰ ਸਾਬਤ ਹੁੰਦੇ ਆ ਤੇ ਇਹਨਾਂ ਦੇ ਖਿਲਾਫ ਐਕਸ਼ਨ ਲੈ ਲਿਆ ਜਾਵੇ, ਅਗਰ ਇਹ ਬੇਗੁਨਾਹ ਹੁੰਦੇ ਆ ਤੇ ਇਹਨਾਂ ਨੂੰ ਦੁਬਾਰਾ ਅਹੁਦਿਆਂ ਤੇ ਬਹਾਲ ਕਰ ਦਿੱਤਾ ਜਾਵੇ। ਸਾਰੇ ਮਹਿਕਮੇ 'ਚ ਇਦਾਂ ਹੀ ਹੁੰਦਾ ਵਾ। ਅਗਰ ਇਹ ਆਪਣੇ ਅਹੁਦਿਆਂ ਤੇ ਵੀ ਬੈਠੇ ਰਹਿਣ, ਆਪਣੀ ਨਿਗਰਾਨੀ ਦੇ ਵਿੱਚ ਇਨਕੁਆਇਰੀਆਂ ਵੀ ਕਰਾਉਂਦੇ ਰਹਿਣ, ਫਿਰ ਅਸੀਂ ਕਿੱਦਾਂ ਕਵਾਂਗੇ ਕਿ ਇਹ ਸ਼ਫਾਫ ਇਨਕੁਆਇਰੀਆਂ ਹੋ ਸਕਦੀਆਂ ਵਾ? ਅਫਸਰਾਂ ਦੇ ਨਾਮ ਵੀ ਮੈਡਮ ਤੁਹਾਨੂੰ ਦੱਸ ਦਿੱਤੇ ਆ। ਮੁਲਤਾਨ ਬੋਰਡ ਦੇ ਸੈਕਟਰੀ ਸਾਹਿਬ ਨੇ, ਲਾਹੌਰ ਬੋਰਡ ਦੇ ਸੈਕਟਰੀ ਸਾਹਿਬ ਨੇ, ਡਿਪਟੀ ਕਮਿਸ਼ਨਰ ਸਾਹਿਬ ਨੇ, ਐਡੀਸ਼ਨਲ ਡਿਪਟੀ ਕਮਿਸ਼ਨਰ ਸਾਹਿਬ ਨੇ। ਉਹਨਾਂ ਦੇ ਵਿੱਚੋਂ ਕੋਈ ਵੀ ਬੰਦੇ ਲੈ ਕੇ 3 ਬੰਦਿਆਂ ਦੀ ਕਮੇਟੀ ਬਣਾ ਦਿਓ 3 ਦਿਨਾਂ ਦੇ ਵਿੱਚ। ਨਹੀਂ ਮੈਂ ਕਹਿ ਰਿਹਾ, ਮੈਂ ਤੁਹਾਨੂੰ 1 ਘੰਟੇ ਦੇ ਵਿੱਚ ਗਰੰਟੀ ਦਿੰਦਾ ਇਸ ਗੱਲ ਦੀ ਕਿ ਜਿਹੜੇ ਬੰਦਿਆਂ ਦੇ ਮੈਂ ਨਾਮ ਲਏ ਆ ਇਹਨਾਂ ਦੀ ਕਮੇਟੀ ਬਣਾ ਦਿਓ 1 ਘੰਟੇ ਦੇ ਵਿੱਚ ਇਹ ਰਿਜ਼ਲਟ ਸਾਰਾ ਸਾਹਮਣੇ ਆ ਜਾਏਗਾ। ਤੇ ਫਿਰ ਜਿਨ੍ਹਾਂ ਬੰਦਿਆਂ ਨੇ ਜਰਨਲਿਸਟਾਂ ਦੇ ਖਿਲਾਫ ਮੁਬੈਨਾ ਤੌਰ ਤੇ ਇਸਤਖਾਸੇ ਲਿਖੇ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਮੈਡਮ ਬਣਦੀ ਹੈ। ਬਹੁਤ